डॉक्टर रफीक ने कल जबान ना जबान ला के एक मरीज चैक किया। मोहतरमा मरियम नवाज दी ओ मुहिम नैवर अगेन ਤੁਸੀਂ ਤਰਜਮਾਨ ਬਣਾਈ ਹੋਈ ਆ ਹਿਨਾ ਪ੍ਰਵੇਦ ਬੱਟ। ਕਿਤੇ ਵੀ ਮਾਮੂਲੀ ਜਿਹਾ ਵੀ ਇਦਾਂ ਦਾ ਵਾਕਿਆ ਹੁੰਦਾ ਵਾ, ਰਾਤੋਂ ਰਾਤ ਹਿਨਾ ਪ੍ਰਵੇਦ ਬੱਟ ਉੱਥੇ ਮੌਕੇ ਤੇ ਮੌਜੂਦ ਹੁੰਦੀ ਆ ਕਿ ਇਹ ਜਿਹੜੀ ਬੀਬੀ ਆ ਕਿ ਇਹ ਕਿਸੇ ਦੀ ਧੀ ਨਹੀਂ ਹੈਗੀ, ਕਿ ਇਹ ਕਿਸੇ ਦੀ ਭੈਣ ਨਹੀਂ ਹੈਗੀ, ਕਿ ਇਹ ਕਿਸੇ ਦੀ ਬੁੱਢੀ ਨਹੀਂ ਹੈਗੀ। ਇਹਦੇ ਬਾਰੇ ਕਿਸੇ ਨੇ ਆਵਾਜ਼ ਨਹੀਂ ਚੱਕੀ। ਡਾਕਟਰ ਅਫਾਨ ਕੈਸਰ ਸਾਹਿਬ, ਤੁਸੀਂ ਆ ਕੇ ਕਹਿਣ ਦਿਓ ਕਿ ਸੋਸ਼ਲ ਮੀਡੀਆ ਬਲੈਕਮੇਲਿੰਗ ਦਾ ਇੱਕ ਸਹਾਰਾ ਬਣ ਗਿਆ ਵਾ ਤੇ ਜਨਾਬ ਵੀ ਸੋਸ਼ਲ ਮੀਡੀਆ ਦੀ ਪੈਦਾਵਾਰ ਨੇ। अस्सलाम वालेकुम। अच्छा जी, डॉक्टर रफीक ने कल ਜ਼ਬਾਨ ਨਾਲ ਜ਼ਬਾਨ ਲਾ ਕੇ ਇੱਕ ਮਰੀਜ਼ ਚੈੱਕ ਕੀਤਾ ਤੇ ਉਹਦਾ ਸੋਸ਼ਲ ਮੀਡੀਆ ਤੇ ਬੜਾ ਰੌਲਾ ਪੈ ਗਿਆ, ਉੱਤੇ ਪਰਚਾ ਵੀ ਹੋ ਗਿਆ। ਖੈਰ ਡਾਕਟਰ ਰਫੀਕ ਜਿਹੜਾ ਸੀਗਾ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਕੱਲ ਅਸੀਂ ਵੀ ਵਲੌਗ ਕੀਤਾ ਸੀ, ਉਹਦੇ ਥੱਲੇ ਬੜੇ ਕਮੈਂਟ ਆਏ ਕਿ ਜਨਾਬ ਇਹ ਵਾਕਿਆ ਇਦਾਂ ਹੋਇਆ, ਇਹਦੀ CCTV ਵੀ ਆ ਗਈ। ਉਹਦੀਆਂ ਜਿਹੜੀਆਂ ਤਰਦੀਦੀ ਵੀਡੀਓ ਸੀ ਨਾ ਉਹ ਵੀ ਸਾਹਮਣੇ ਆਉਣ ਲੱਗ ਗਈਆਂ। ਲੇਕਿਨ ਸਾਨੂੰ ਅੱਜ ਤੱਕ ਸਾਡੇ ਸਹਾਫੀ ਉਸਤਾਦਾਂ ਨੇ ਇੱਕੋ ਹੀ ਗੱਲ ਦੱਸੀ ਆ, ਹਮੇਸ਼ਾ ਸੱਚ ਦੇ ਨਾਲ ਖਲੋਣਾ ਵਾ, ਚਾਹੇ ਸੱਚ ਗਰੀਬ ਆ ਚਾਹੇ ਸੱਚ ਅਮੀਰ ਆ। ਲੇਕਿਨ ਕੁਛ ਨਵੇਂ ਸੋਸ਼ਲ ਮੀਡੀਆ ਐਕਟਿਵਿਸਟ ਜਿਹੜੇ ਨੇ ਨਾ ਉਹ ਸਾਹਮਣੇ ਆਏ ਆ, ਜਿਨ੍ਹਾਂ ਨੇ ਸਿਰਫ ਇਹੀ ਕਰਨਾ ਵਾ ਕਿ ਪੈਸਾ ਕਿਹੜੇ ਪਾਸੇ ਆ, ਅਮੀਰ ਬੰਦਾ ਕਿਹੜੇ ਪਾਸੇ ਆ। ਇਹ ਉਹੀ ਡਾਕਟਰ ਅਫਾਨ ਕੈਸਰ ਸਾਹਿਬ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਨੇ ਇੱਥੋਂ ਤੱਕ ਪਹੁੰਚਾਇਆ। ਅੱਜ ਤੋਂ ਪਹਿਲੇ 40 ਰੁਪਏ ਦੀ ਪਰਚੀ ਲੈ ਕੇ ਨਾ ਮਰੀਜ਼ ਚੈੱਕ ਕਰਦਾ ਹੁੰਦਾ ਸੀ। ਜਿੱਦਾਂ ਹੀ ਸੋਸ਼ਲ ਮੀਡੀਆ ਆਇਆ, ਇਹਨੇ ਸੋਸ਼ਲ ਮੀਡੀਆ ਤੇ ਆ ਕੇ ਸਮੋਸੇ ਨੂੰ ਐਟਮ ਬੰਬ ਕਰਾਰ ਦਿੱਤਾ। ਇਹਨੇ ਸੋਸ਼ਲ ਮੀਡੀਆ ਤੇ ਆ ਕੇ ਦਿਵਾਣੇ ਦੇ ਵਿੱਚ ਟੀਕਾ ਆਜ਼ਾਦ ਕੀਤਾ। ਤੇ ਫਿਰ ਜਨਾਬੇ ਵਾਲੀ ਇਹਨੂੰ ਸੋਸ਼ਲ ਮੀਡੀਆ ਦੀ ਅਕਲ ਆਈ ਕਿ ਸੋਸ਼ਲ ਮੀਡੀਆ ਵੀ ਕੋਈ ਸ਼ੈ ਹੈਗੀ ਆ। ਤੇ ਹੁਣ ਜਨਾਬੇ ਵਾਲੀ ਲੱਖਾਂ ਰੁਪਇਆ ਲੈ ਕੇ ਮਰੀਜ਼ ਵੀ ਚੈੱਕ ਕਰਦਾ ਵਾ ਤੇ ਲੱਖਾਂ ਰੁਪਇਆ ਲੈ ਕੇ ਤੇ ਕਿਤੇ ਜਾ ਕੇ ਲੈਕਚਰ ਵੀ ਦੇ ਆਂਦਾ। ਅੱਜ ਜਨਾਬੇ ਲਈ ਹੱਕ ਤੇ ਸੱਚ ਦੇ ਨਾਲ ਖੜੇ ਹੋਵੋ। ਇਹ ਜਾਲੀ ਦੀ ਵੀਡੀਓ ਲਿਆ ਕੇ ਵਿਖਾ ਕੇ ਕਰਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਉਹ ਬੰਦਾ ਪਤਾ ਕੀ ਕਹਿਣ ਡਿਆ ਵਾ ਕਿ ਡਾਕਟਰ ਸਾਹਿਬ ਤੁਸੀਂ ਮੇਰੇ ਬਾਪ ਬਚਾਓ ਤੇ ਤੁਸੀਂ ਲੈ ਕੇ ਆਓ, ਆਪਣੀ ਕੁੜੀ ਲੈ ਕੇ ਆਓ, ਆਪਣੀ ਬੁੱਢੀ ਲੈ ਕੇ ਆਓ। ਉਹ ਜਨਾਬੀ ਵਾਲੀ ਕੋਈ ਪੈਸਿਆਂ ਦਾ ਮੁਤਾਲਬਾ ਨਹੀਂ ਕਰ ਰਿਹਾ, ਕੋਈ ਬਲੈਕਮੇਲਿੰਗ ਨਹੀਂ ਕਰ ਰਿਹਾ। ਉਹ ਕਹਿੰਦਾ ਕਿ ਮੈਂ ਬਦਲਾ ਲਵਾਂਗਾ ਤੇ ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਤੁਸੀਂ ਕੀ ਕਰਦੇ ਪਏ ਹੋ, ਕੀ ਨਹੀਂ ਕਰਦੇ ਪਏ। ਜਦੋਂ ਸਾਰੇ ਸਹਾਫੀ ਜਿਹੜੇ ਆ ਹਕੀਕਤ ਦੱਸਦੇ ਪਏ ਆ, FIR ਹਕੀਕਤ ਦੱਸਦੀ ਪਈ ਆ, ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਜਨਾਬ ਪੂਰੀ ਨਵੇਂ ਮਾਮੇ ਖਾਂ ਬਣ ਕੇ ਸਾਹਮਣੇ ਆ ਗਏ। ਹੁਣ ਡਾਕਟਰ ਨੇ ਜਿਹੜੀ ਹਰਕਤ ਕੀਤੀ ਆ ਉਹਦਾ ਬਿਲਕੁਲ ਨਤਾਰਾ ਹੋਣਾ ਚਾਹੀਦਾ, ਇਹਦੀ ਸ਼ਫਾਫ ਇਨਕੁਆਇਰੀ ਹੋਣੀ ਚਾਹੀਦੀ। ਤੁਸੀਂ ਸਾਹਮਣੇ ਆਓ, ਆ ਕੇ ਕਹੋ ਕਿ ਭਾਈ ਜਾਨ ਇਹਦੀ ਸ਼ਫਾਫ ਇਨਕੁਆਇਰੀ ਕਰੋ। ਤੁਸੀਂ ਆ ਕੇ ਕਹਿਣ ਦਿਓ ਕਿ ਸੋਸ਼ਲ ਮੀਡੀਆ ਬਲੈਕਮੇਲਿੰਗ ਦਾ ਇੱਕ ਸਹਾਰਾ ਬਣ ਗਿਆ ਵਾ, ਸੋਸ਼ਲ ਮੀਡੀਆ ਤੇ ਆ ਕੇ ਜਿਹਨੂੰ ਜੋ ਮਰਜ਼ੀ ਕਰ ਲਓ। ਤੇ ਜਨਾਬ ਵੀ ਸੋਸ਼ਲ ਮੀਡੀਆ ਦੀ ਪੈਦਾਵਾਰ ਨੇ ਤੇ ਜਨਾਬ ਹੁਣ ਵੀ ਸੋਸ਼ਲ ਮੀਡੀਆ ਤੇ ਬਹਿ ਕੇ ਸੋਸ਼ਲ ਮੀਡੀਆ ਨੂੰ ਬੁਰਾ ਭਲਾ ਕਹਿ ਰਹੇ ਨੇ। ਇੱਥੋਂ ਡਾਕਟਰ ਅਫਾਨ ਕੈਸਰ ਦੇ ਕਾਲ ਔਰ ਫੇਲ ਦੇ ਵਿੱਚ ਸਾਫ਼ ਤਜ਼ਾਦ ਜਿਹੜਾ ਵਾ ਉਹ ਤੁਹਾਨੂੰ ਨਜ਼ਰ ਆ ਜਾਏਗਾ। ਚਲੋ ਹੁਣ ਡਾਕਟਰ ਅਫਾਨ ਕੈਸਰ ਨੂੰ ਇੱਕ ਸਾਈਡ ਤੇ ਰੱਖੀਏ ਤੇ ਅਸਲ ਵਕੂਏ ਵਾਲੇ ਪਾਸੇ ਜਾਈਏ। ਮੇਰੀ ਜਨਾਬੇ ਵਾਲੀ ਸੁਬਹ ਉਸ ਬੰਦੇ ਦੇ ਨਾਲ ਗੱਲ ਹੋਈ ਆ ਜਿਹਦੀ ਬੀਵੀ ਦੇ ਨਾਲ ਇਹ ਮਸਲਾ ਹੋਇਆ ਵਾ। ਉਹਦਾ ਇਹ ਕਹਿਣਾ ਵਾ ਕਿ ਮੇਰੇ ਤੇ ਇੰਨਾ ਕੁ ਪ੍ਰੈਸ਼ਰ ਪਾਇਆ ਜਾ ਰਿਹਾ, ਇੰਨਾ ਕੁ ਪ੍ਰੈਸ਼ਰ ਪਾਇਆ ਜਾ ਰਿਹਾ ਵਾ ਕਿ ਜਿਹਦਾ ਕੋਈ ਹੱਦ ਹਿਸਾਬ ਹੀ ਨਹੀਂ ਹੈਗਾ। ਉੱਥੇ ਦੇ DPO ਇਸਮਾਈਲ ਖਾੜਕ ਸਾਹਿਬ ਨੇ, ਉਹ ਇੱਕ ਇਮਾਨਦਾਰ ਔਰ ਅੱਛੇ ਇਨਸਾਨ ਨੇ। ਉਹਨਾਂ ਵੱਲੋਂ ਸਾਨੂੰ ਬੁਲਾਇਆ ਗਿਆ ਕਿ ਤੁਸੀਂ ਜਨਾਬੇ ਵਾਲੀ ਮੇਰੇ ਦਫ਼ਤਰ ਤਸ਼ਰੀਫ ਲਿਆਓ, ਤੁਹਾਡਾ ਜਿੰਨਾ ਵੀ ਮੈਟਰ ਆ ਉਹਦਾ ਅਜ਼ਾਲਾ ਕੀਤਾ ਜਾਏਗਾ। ਮੈਂ ਜਨਾਬੇ ਵਾਲੀ ਇੱਥੇ ਗੱਲ ਕਰਾਂਗਾ ਮੁਹਤਰਮਾ ਮਰੀਮ ਨਵਾਜ਼ ਦੀ ਉਹ ਮੁਹਿਮ ਜਿਹਨੂੰ ਕਿਹਾ ਜਾਂਦਾ ਵਾ ਨੈਵਰ ਅਗੇਨ। ਉਹਦੀ ਜਨਾਬੇ ਵਾਲੀ ਇੱਕ ਤੁਸੀਂ ਤਰਜਮਾਨ ਬਣਾਈ ਹੋਈ ਆ, ਪਤਾ ਨਹੀਂ ਉਹਨੂੰ ਕੀ ਬਣਾਇਆ ਹੋਇਆ ਵਾ। ਉਹਦਾ ਨਾਮ ਆ ਜੀ ਹਿਨਾ ਪ੍ਰਵੇਦ ਬੱਟ। ਕਿਤੇ ਵੀ ਮਾਮੂਲੀ ਜਿਹਾ ਵੀ ਇਦਾਂ ਦਾ ਵਾਕਿਆ ਹੁੰਦਾ ਵਾ, ਰਾਤੋਂ ਰਾਤ ਹਿਨਾ ਪ੍ਰਵੇਦ ਬੱਟ ਉੱਥੇ ਮੌਕੇ ਤੇ ਮੌਜੂਦ ਹੁੰਦੀ ਆ। ਮੈਂ ਸਿਰਫ ਇੰਨੀ ਗੁਜ਼ਾਰਿਸ਼ ਕਰਾਂਗਾ ਮੁਹਤਰਮਾ ਮਰੀਮ ਨਵਾਜ਼ ਨੂੰ ਕਿ ਇਹ ਜਿਹੜੀ ਬੀਬੀ ਆ ਜਿਹਦੇ ਨਾਲ ਮਸਲਾ ਪੇਸ਼ ਆਇਆ ਕਿ ਇਹ ਕਿਸੇ ਦੀ ਧੀ ਨਹੀਂ ਹੈਗੀ, ਕਿ ਇਹ ਕਿਸੇ ਦੀ ਭੈਣ ਨਹੀਂ ਹੈਗੀ, ਕਿ ਇਹ ਕਿਸੇ ਦੀ ਬੁੱਢੀ ਨਹੀਂ ਹੈਗੀ। ਇਹਦੇ ਬਾਰੇ ਕਿਸੇ ਨੇ ਆਵਾਜ਼ ਨਹੀਂ ਚੱਕੀ। ਇੱਕ FIR ਦੇ ਦਿੱਤੀ, ਇਹ ਤਾਂ ਪੁਲਿਸ ਵਾਲਿਆਂ ਦੀ ਮਿਹਰਬਾਨੀ ਆ, ਉਹਨਾਂ ਨੇ FIR ਵੀ ਦੇ ਦਿੱਤੀ, ਉਹਨਾਂ ਨੇ ਬੰਦਾ ਵੀ ਗ੍ਰਿਫਤਾਰ ਕਰ ਲਿਆ। ਪੰਜਾਬ ਹਕੂਮਤ ਕਿੱਥੇ ਖਲੋਤੀ ਆ? ਜਨਾਬ ਦਾ ਸਲੋਗਨ ਨੈਵਰ ਅਗੇਨ ਕਿੱਥੇ ਖਲੋਤਾ ਆਇਆ ਵਾ? ਮੈਨੂੰ ਇਹ ਕਿਤੇ ਨਜ਼ਰ ਨਹੀਂ ਆਇਆ। ਉਹਨਾਂ ਦੇ ਪ੍ਰੈਸ਼ਰ ਪਾਇਆ ਜਾ ਰਿਹਾ ਵਾ, ਵਕਲਾਂ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਵਾ, ਉੱਥੋਂ ਦੇ ਬਾਕੀ ਜਿਹੜੇ ਬਾਅਸਰ ਲੋਕ ਨੇ ਉਹਨਾਂ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਵਾ ਕਿ ਆਪਣਾ ਮੁਕੱਦਮਾ ਵਾਪਸ ਲਵੋ, ਨਹੀਂ ਤਾਂ ਤੁਹਾਨੂੰ ਸ਼ਹਿਰ ਦੇ ਵਿੱਚੋਂ ਹੀ ਬਾਹਰ ਕੱਢ ਦਿਆਂਗੇ। ਅਗਰ ਹੱਕ ਔਰ ਸੱਚ ਦੀ ਆਵਾਜ਼ ਬੁਲੰਦ ਕਰਨ ਦੇ ਨਾਲ ਸ਼ਹਿਰ ਚੋਂ ਨਿਕਲਿਆ ਜਾ ਸਕਦਾ ਵਾ ਤੇ ਬਿਲਕੁਲ ਨਿਕਲ ਜਾਣਾ ਚਾਹੀਦਾ ਵਾ, ਬਿਲਕੁਲ ਸ਼ਹਿਰ ਛੱਡ ਦੇਣਾ ਚਾਹੀਦਾ ਵਾ। ਇਸੇ ਜਨਾਬੇ ਵਾਲੀ ਇਸ ਮੁਕੱਦਮੇ ਦੇ ਮਦਈ ਦੀ ਵੀਡੀਓ ਦੇਖੀ ਇਜਾਜ਼ ਗਨੀ ਦੀ, ਉਹ ਰੋਂਦਾ ਪਿਆ ਵਾ, ਬਾਰ-ਬਾਰ ਰੋਂਦਾ ਪਿਆ ਵਾ। ਉਹ ਬਲੈਕਮੇਲ ਕਿੱਥੇ ਕਰਦਾ ਪਿਆ ਵਾ? ਉਹ ਕਹਿ ਰਿਹਾ ਕਿ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਅਗਰ ਅਸੀਂ ਉਹਨੂੰ ਇਨਸਾਫ ਵੀ ਲੈ ਕੇ ਨਹੀਂ ਦੇ ਸਕਦੇ ਤੇ ਫਿਰ ਸਾਡੇ ਮੁਲਕ ਦਾ ਔਰ ਸਾਡੇ ਸ਼ਹਿਰਾਂ ਦਾ ਅੱਲਾ ਹੀ ਹਾਫਿਜ਼ ਆ, ਫਿਰ ਅਸੀਂ ਕੁਝ ਨਹੀਂ ਕਹਿ ਸਕਦੇ। ਬਹੁਤ ਸ਼ੁਕਰੀਆ।